ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਹੈ। ਨਿਊਯਾਰਕ ਦੇ ਵਿੱਚ ਕੱਲ ਇੱਕ ਬੰਦੇ ਨੇ ਸਬਵੇ ਸਟੇਸ਼ਨ ਦੇ ਉੱਤੇ ਬ੍ਰੌਂਕਸ ਏਰੀਆ ਦੇ ਵਿੱਚ ਇੱਕ ਬੀਬੀ ਜੋ ਆਪ ਖੜੀ ਸੀ ਉਸ ਨੂੰ ਧੱਕੇ ਨਾਲ ਜਿਹੜਾ ਟਰੈਕ ਹੁੰਦਾ ਰੇਲ ਦਾ ਉੱਥੇ ਸਿੱਟ ਦਿੱਤਾ। ਲੱਕਲੀ ਉਹ ਬਚ ਗਈ ਤੇ ਇਹ ਸਾਰਾ ਕੁਝ ਵੀਡੀਓ ਦੇ ਵਿੱਚ ਰਿਕਾਰਡ ਹੋਇਆ। ਥੀਓਡੋਰ ਇਲਿਸ 30 ਸਾਲਾਂ ਦੇ ਨੂੰ ਫਸਟ ਡਿਗਰੀ ਅਸੌਲਟ ਤੇ ਫਸਟ ਡਿਗਰੀ ਰੈਕਲੈਸ ਇੰਡੇਂਜਰਮੈਂਟ ਦੇ ਅਧੀਨ ਅਰੈਸਟ ਕਰ ਲਿਆ ਗਿਆ ਹੈਗਾ। ਸਰਵੇਲੈਂਸ ਵੀਡੀਓ ਪੁਲਿਸ ਨੇ ਰਿਲੀਜ਼ ਕੀਤੀ ਆ ਤੇ ਬਹੁਤ ਹੀ ਜ਼ਿਆਦਾ ਟੈਰੀਫਾਈਂਗ ਸੀਗੀ। ਇਹ ਸਾਰਾ ਕੁਝ ਜੈਕਸਨ ਐਵਨਿਊ ਸਟੇਸ਼ਨ ਜੋ ਕਿ ਬ੍ਰੌਂਕਸ ਏਰੀਏ ਦੇ ਵਿੱਚ ਆ, ਉੱਥੇ 4:40 ਤੇ ਸ਼ਾਮ ਨੂੰ ਵਾਪਰਿਆ। 52 ਸਾਲਾਂ ਦੀ ਇਸ ਬੀਬੀ ਨੂੰ ਹਸਪਤਾਲ ਲਿਜਾਇਆ ਗਿਆ, ਲਿੰਕਨ ਮੈਡੀਕਲ ਸੈਂਟਰ, ਤੇ ਉਹ ਸਟੇਬਲ ਕੰਡੀਸ਼ਨ 'ਚ ਆ। ਲੱਕਲੀ ਜਿਸ ਟਾਈਮ ਦੇ ਉੱਤੇ ਉਹਨੂੰ ਧੱਕਾ ਮਾਰ ਕੇ ਟਰੈਕ ਦੇ ਉੱਤੇ ਸਿੱਟਿਆ ਗਿਆ ਉਸ ਟਾਈਮ ਉੱਥੋਂ ਜਿਹੜੀ ਟ੍ਰੇਨ ਆ ਕੋਈ ਨਹੀਂ ਆ ਰਹੀ ਸੀ। ਇਹ ਨਹੀਂ ਹਜੇ ਪਤਾ ਚੱਲਿਆ ਵੀ ਜਿਸ ਬੰਦੇ ਨੇ ਧੱਕਾ ਮਾਰ ਕੇ ਸਿੱਟਿਆ, ਇਲੀਅਸ ਜਿਹਦਾ ਨਾਮ ਆ, ਉਸਨੇ ਕੋਈ ਅਟਾਰਨੀ ਹਾਇਰ ਕੀਤਾ ਆ ਕਿ ਨਹੀਂ। ਨਿਊਯਾਰਕ ਦੇ ਸਬਵੇ ਸਿਸਟਮ ਦੇ ਵਿੱਚ ਪਿਛਲੇ ਮਹੀਨਿਆਂ 'ਚ ਵਾਇਲੈਂਸ ਬਹੁਤ ਜ਼ਿਆਦਾ ਵਧੀ ਆ ਤੇ ਇਹਦੇ ਨਾਲ ਸਿਟੀ ਰੈਜ਼ੀਡੈਂਟ ਬਹੁਤ ਅਪਸੈਟ ਹੈਗੇ ਆ। ਮੇਅਰ ਐਰਿਕ ਐਡਮਜ਼ ਨੇ ਵੀ ਪਬਲਿਕ ਸੇਫਟੀ ਤੇ ਫਿਸਕਲ ਪੁਆਇੰਟ ਆਫ ਸਕਸੈਸਫੁਲ ਕੈਂਪੇਨ ਪਿਛਲੇ ਸਾਲ ਕੀਤੀ ਸੀ, ਪਰ ਹਜੇ ਤੱਕ ਜਿਹੜਾ ਕੋਈ ਵੀ ਇਸ ਦੇ ਵਿੱਚ ਐਕਸ਼ਨ ਨਹੀਂ ਲਿਆ ਗਿਆ। ਜੀ। ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਹੈ। ਨਿਊਯਾਰਕ ਦੇ ਵਿੱਚ ਕੱਲ ਇੱਕ ਬੰਦੇ ਨੇ ਸਬਵੇ ਸਟੇਸ਼ਨ ਦੇ ਉੱਤੇ ਬ੍ਰੌਂਕਸ ਏਰੀਆ ਦੇ ਵਿੱਚ ਇੱਕ ਬੀਬੀ ਜੋ ਆਪ ਖੜੀ ਸੀ ਉਸ ਨੂੰ ਧੱਕੇ ਨਾਲ ਜਿਹੜਾ ਟਰੈਕ ਹੁੰਦਾ ਰੇਲ ਦਾ ਉੱਥੇ ਸਿੱਟ ਦਿੱਤਾ। ਲੱਕਲੀ ਉਹ ਬਚ ਗਈ ਤੇ ਇਹ ਸਾਰਾ ਕੁਝ ਵੀਡੀਓ ਦੇ ਵਿੱਚ ਰਿਕਾਰਡ ਹੋਇਆ। ਥੀਓਡੋਰ ਇਲਿਸ 30 ਸਾਲਾਂ ਦੇ ਨੂੰ ਫਸਟ ਡਿਗਰੀ ਅਸੌਲਟ ਤੇ ਫਸਟ ਡਿਗਰੀ ਰੈਕਲੈਸ ਇੰਡੇਂਜਰਮੈਂਟ ਦੇ ਅਧੀਨ ਅਰੈਸਟ ਕਰ ਲਿਆ ਗਿਆ ਹੈਗਾ। ਸਰਵੇਲੈਂਸ ਵੀਡੀਓ ਪੁਲਿਸ ਨੇ ਰਿਲੀਜ਼ ਕੀਤੀ ਆ ਤੇ ਬਹੁਤ ਹੀ ਜ਼ਿਆਦਾ ਟੈਰੀਫਾਈਂਗ ਸੀਗੀ। ਇਹ ਸਾਰਾ ਕੁਝ ਜੈਕਸਨ ਐਵਨਿਊ ਸਟੇਸ਼ਨ ਜੋ ਕਿ ਬ੍ਰੌਂਕਸ ਏਰੀਏ ਦੇ ਵਿੱਚ ਆ, ਉੱਥੇ 4:40 ਤੇ ਸ਼ਾਮ ਨੂੰ ਵਾਪਰਿਆ। 52 ਸਾਲਾਂ ਦੀ ਇਸ ਬੀਬੀ ਨੂੰ ਹਸਪਤਾਲ ਲਿਜਾਇਆ ਗਿਆ, ਲਿੰਕਨ ਮੈਡੀਕਲ ਸੈਂਟਰ, ਤੇ ਉਹ ਸਟੇਬਲ ਕੰਡੀਸ਼ਨ 'ਚ ਆ। ਲੱਕਲੀ ਜਿਸ ਟਾਈਮ ਦੇ ਉੱਤੇ ਉਹਨੂੰ ਧੱਕਾ ਮਾਰ ਕੇ ਟਰੈਕ ਦੇ ਉੱਤੇ ਸਿੱਟਿਆ ਗਿਆ ਉਸ ਟਾਈਮ ਉੱਥੋਂ ਜਿਹੜੀ ਟ੍ਰੇਨ ਆ ਕੋਈ ਨਹੀਂ ਆ ਰਹੀ ਸੀ। ਇਹ ਨਹੀਂ ਹਜੇ ਪਤਾ ਚੱਲਿਆ ਵੀ ਜਿਸ ਬੰਦੇ ਨੇ ਧੱਕਾ ਮਾਰ ਕੇ ਸਿੱਟਿਆ, ਇਲੀਅਸ ਜਿਹਦਾ ਨਾਮ ਆ, ਉਸਨੇ ਕੋਈ ਅਟਾਰਨੀ ਹਾਇਰ ਕੀਤਾ ਆ ਕਿ ਨਹੀਂ। ਨਿਊਯਾਰਕ ਦੇ ਸਬਵੇ ਸਿਸਟਮ ਦੇ ਵਿੱਚ ਪਿਛਲੇ ਮਹੀਨਿਆਂ 'ਚ ਵਾਇਲੈਂਸ ਬਹੁਤ ਜ਼ਿਆਦਾ ਵਧੀ ਆ ਤੇ ਇਹਦੇ ਨਾਲ ਸਿਟੀ ਰੈਜ਼ੀਡੈਂਟ ਬਹੁਤ ਅਪਸੈਟ ਹੈਗੇ ਆ। ਮੇਅਰ ਐਰਿਕ ਐਡਮਜ਼ ਨੇ ਵੀ ਪਬਲਿਕ ਸੇਫਟੀ ਤੇ ਫਿਸਕਲ ਪੁਆਇੰਟ ਆਫ ਸਕਸੈਸਫੁਲ ਕੈਂਪੇਨ ਪਿਛਲੇ ਸਾਲ ਕੀਤੀ ਸੀ, ਪਰ ਹਜੇ ਤੱਕ ਜਿਹੜਾ ਕੋਈ ਵੀ ਇਸ ਦੇ ਵਿੱਚ ਐਕਸ਼ਨ ਨਹੀਂ ਲਿਆ ਗਿਆ। ਜੀ। ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਹੈ। ਨਿਊਯਾਰਕ ਦੇ ਵਿੱਚ ਕੱਲ ਇੱਕ ਬੰਦੇ ਨੇ ਸਬਵੇ ਸਟੇਸ਼ਨ ਦੇ ਉੱਤੇ ਬ੍ਰੌਂਕਸ ਏਰੀਆ ਦੇ ਵਿੱਚ ਇੱਕ ਬੀਬੀ ਜੋ ਆਪ ਖੜੀ ਸੀ ਉਸ ਨੂੰ ਧੱਕੇ ਨਾਲ ਜਿਹੜਾ ਟਰੈਕ ਹੁੰਦਾ ਰੇਲ ਦਾ ਉੱਥੇ ਸਿੱਟ ਦਿੱਤਾ। ਲੱਕਲੀ ਉਹ ਬਚ ਗਈ ਤੇ ਇਹ ਸਾਰਾ ਕੁਝ ਵੀਡੀਓ ਦੇ ਵਿੱਚ ਰਿਕਾਰਡ ਹੋਇਆ। ਥੀਓਡੋਰ ਇਲਿਸ 30 ਸਾਲਾਂ ਦੇ ਨੂੰ ਫਸਟ ਡਿਗਰੀ ਅਸੌਲਟ ਤੇ ਫਸਟ ਡਿਗਰੀ ਰੈਕਲੈਸ ਇੰਡੇਂਜਰਮੈਂਟ ਦੇ ਅਧੀਨ ਅਰੈਸਟ ਕਰ ਲਿਆ ਗਿਆ ਹੈਗਾ। ਸਰਵੇਲੈਂਸ ਵੀਡੀਓ ਪੁਲਿਸ ਨੇ ਰਿਲੀਜ਼ ਕੀਤੀ ਆ ਤੇ ਬਹੁਤ ਹੀ ਜ਼ਿਆਦਾ ਟੈਰੀਫਾਈਂਗ ਸੀਗੀ। ਇਹ ਸਾਰਾ ਕੁਝ ਜੈਕਸਨ ਐਵਨਿਊ ਸਟੇਸ਼ਨ ਜੋ ਕਿ ਬ੍ਰੌਂਕਸ ਏਰੀਏ ਦੇ ਵਿੱਚ ਆ, ਉੱਥੇ 4:40 ਤੇ ਸ਼ਾਮ ਨੂੰ ਵਾਪਰਿਆ। 52 ਸਾਲਾਂ ਦੀ ਇਸ ਬੀਬੀ ਨੂੰ ਹਸਪਤਾਲ ਲਿਜਾਇਆ ਗਿਆ, ਲਿੰਕਨ ਮੈਡੀਕਲ ਸੈਂਟਰ, ਤੇ ਉਹ ਸਟੇਬਲ ਕੰਡੀਸ਼ਨ 'ਚ ਆ। ਲੱਕਲੀ ਜਿਸ ਟਾਈਮ ਦੇ ਉੱਤੇ ਉਹਨੂੰ ਧੱਕਾ ਮਾਰ ਕੇ ਟਰੈਕ ਦੇ ਉੱਤੇ ਸਿੱਟਿਆ ਗਿਆ ਉਸ ਟਾਈਮ ਉੱਥੋਂ ਜਿਹੜੀ ਟ੍ਰੇਨ ਆ ਕੋਈ ਨਹੀਂ ਆ ਰਹੀ ਸੀ। ਇਹ ਨਹੀਂ ਹਜੇ ਪਤਾ ਚੱਲਿਆ ਵੀ ਜਿਸ ਬੰਦੇ ਨੇ ਧੱਕਾ ਮਾਰ ਕੇ ਸਿੱਟਿਆ, ਇਲੀਅਸ ਜਿਹਦਾ ਨਾਮ ਆ, ਉਸਨੇ ਕੋਈ ਅਟਾਰਨੀ ਹਾਇਰ ਕੀਤਾ ਆ ਕਿ ਨਹੀਂ। ਨਿਊਯਾਰਕ ਦੇ ਸਬਵੇ ਸਿਸਟਮ ਦੇ ਵਿੱਚ ਪਿਛਲੇ ਮਹੀਨਿਆਂ 'ਚ ਵਾਇਲੈਂਸ ਬਹੁਤ ਜ਼ਿਆਦਾ ਵਧੀ ਆ ਤੇ ਇਹਦੇ ਨਾਲ ਸਿਟੀ ਰੈਜ਼ੀਡੈਂਟ ਬਹੁਤ ਅਪਸੈਟ ਹੈਗੇ ਆ। ਮੇਅਰ ਐਰਿਕ ਐਡਮਜ਼ ਨੇ ਵੀ ਪਬਲਿਕ ਸੇਫਟੀ ਤੇ ਫਿਸਕਲ ਪੁਆਇੰਟ ਆਫ ਸਕਸੈਸਫੁਲ ਕੈਂਪੇਨ ਪਿਛਲੇ ਸਾਲ ਕੀਤੀ ਸੀ, ਪਰ ਹਜੇ ਤੱਕ ਜਿਹੜਾ ਕੋਈ ਵੀ ਇਸ ਦੇ ਵਿੱਚ ਐਕਸ਼ਨ ਨਹੀਂ ਲਿਆ ਗਿਆ। ਜੀ।